ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1661 ਦੇ ਵਿੱਚ ਅੱਜ ਦੇ ਦਿਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ, ਜਿਹਨੂੰ ਅੱਜ ਵਾਰਾਣਸੀ ਕਹਿੰਦੇ ਨੇ ਜੀ, ਉਸ ਸ਼ਹਿਰ ਦੇ ਵਿੱਚ ਪਹੁੰਚੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜਾ ਇਸ ਉੱਤਰ ਪੂਰਬ ਦਾ ਔਰ ਪੂਰਬ ਦਾ ਦੌਰਾ ਕੀਤਾ ਹੈ ਪ੍ਰਚਾਰ ਦੇ ਹਵਾਲੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਜੀ। ਸੋ ਬਨਾਰਸ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਆਏ, ਸ਼ਿਵਰਾਤਰੀ ਦੇ ਮੌਕੇ ਤੇ ਆਏ ਔਰ ਉਹਨਾਂ ਨੂੰ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵੀ ਗੁਰਦੁਆਰਾ ਸਾਹਿਬ ਬਨਾਰਸ ਦੇ ਵਿੱਚ ਸੁਭਾਏਮਾਨ ਹੈ ਜੀ। ਸੋ ਅੱਜ ਦੇ ਦਿਨ ਉਹ ਬਨਾਰਸ ਪਹੁੰਚੇ। 1852 ਦੇ ਵਿੱਚ ਭਾਈ ਦਿੱਤ ਸਿੰਘ ਜੀ, ਜਿਨ੍ਹਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ, ਭਗਤ ਲਛਮਣ ਸਿੰਘ ਇਹਨਾਂ ਨਾਲ ਮਿਲ ਕੇ ਸਿੰਘ ਸਭਾ ਲਹਿਰ ਨੂੰ ਅੱਗੇ ਤੋਰਿਆ। ਰਾਦਰ ਬਾਨੀ ਨੇ ਉਸ ਤੇ ਆਪਣੀ ਲਿਖਤ ਰਾਹੀਂ ਤਕਰੀਰ, ਤਹਿਰੀਰ, ਸਿੱਖੀ ਦੇ ਵਿੱਚ ਕਿਵੇਂ ਜਾਗ੍ਰਿਤੀ ਪੈਦਾ ਕੀਤੀ, ਖਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਤੱਕ ਪਹੁੰਚੇ ਔਰ ਅਖੀਰ ਸਦੀ ਦੇ ਐਂਡ 'ਚ ਜਾ ਕੇ ਦੋਨੋਂ ਹੀ ਵੀਰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉੱਪਰੋਂ ਥੱਲੀ 2 ਸਾਲ ਦੇ ਵਿੱਚ ਚੜ੍ਹਾਈ ਕਰ ਗਏ ਜੀ। ਪਰ ਜਿੰਨਾ ਵੱਡਾ ਕੰਮ ਭਾਈ ਦਿੱਤ ਸਿੰਘ ਨੇ ਕੀਤਾ ਉਹ ਬੇਸ਼ੱਕ ਦਿਆਨੰਦ ਆਰੀਆ ਸਮਾਜੀ ਨੂੰ ਚੈਲੰਜ ਕਰਨਾ ਸੀ, ਲਿਖਤ ਰਾਹੀਂ ਸਿੱਖੀ ਦੇ ਵਿੱਚ ਅਵੇਅਰਨੈਸ ਪੈਦਾ ਕਰਨਾ ਸੀ। ਬੇਸ਼ੱਕ ਉਹ ਬੇਦੀ, ਸੋਢੀ, ਭੱਲੇ ਇਹ ਜਿਹੜੇ ਗੁਰੂ ਬਣੇ ਹੋਏ ਸੀ, ਕਿਉਂਕਿ ਜੇ ਅਸੀਂ ਗੁਰੂ ਅੰਸ਼ ਹੈ, ਇਹਨਾਂ ਸਾਰਿਆਂ ਨੂੰ ਚੈਲੰਜ ਕੀਤਾ ਜੀ। ਔਰ ਜਿਹੜੀ ਨਿਰੋਲ ਸਿੱਖੀ ਦਾ ਪੱਖ ਹੈ ਉਸ ਦੇ ਲਈ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਬਹੁਤ ਕਾਰਨਾ ਕਰ ਲਈ ਹੈ। ਅੱਜ ਭਾਈ ਦਿੱਤ ਸਿੰਘ ਜੀ ਦਾ ਜਨਮ ਦਿਨ ਹੈ ਜੀ। 1984 ਦੇ ਵਿੱਚ ਅੱਜ ਦੇ ਦਿਨ ਹਰਿਮੰਦਰ ਸਾਹਿਬ ਨੂੰ ਛੱਡ ਕੇ, ਕਿਉਂਕਿ ਜੂਨ 84 ਦੇ ਵਿੱਚ ਜਿਹੜਾ ਉਹ ਫੁੱਲ ਫਲੈਜਡ ਹਮਲਾ ਹੋਇਆ, ਘੱਲੂਘਾਰਾ ਵਾਪਰਿਆ। ਸੋ ਉਸ ਤੋਂ ਬਾਅਦ ਲਗਾਤਾਰ ਕਈ ਅਰਸਾ ਜਿਹੜਾ ਫੌਜ ਦੀ ਸਿਕਿਉਰਿਟੀ ਦਸਤਿਆਂ ਦੀ ਪ੍ਰੈਜ਼ੈਂਸ ਬਣੀ ਰਹੀ, ਲੇਕਿਨ 1985 ਦੇ ਵਿੱਚ ਹੁਣ ਤੱਕ ਪਹੁੰਚਦੇ ਆ ਹਰਿਮੰਦਰ ਸਾਹਿਬ ਤਾਂ ਫਿਰ ਉਹਨਾਂ ਨੇ ਚੈੱਕ ਪੋਸਟਾਂ ਵੀ ਲਾਈਆਂ, ਕਬਜ਼ਾ ਵੀ ਰੱਖਿਆ, ਪਰ ਹੋਰ ਬਹੁਤ ਸਾਰੇ ਗੁਰਦੁਆਰਿਆਂ ਚੋਂ ਸਿਕਿਉਰਿਟੀ ਫੋਰਸਿਸ ਦਾ ਜਿਹੜਾ ਜੱਫਾ ਸੀ ਉਹ ਘਟਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1526 ਦੇ ਵਿੱਚ ਅੱਜ ਦੇ ਦਿਨ ਬਾਬਰ, ਜਿਹੜਾ ਕਿ ਉਜ਼ਬੈਕ ਸੀ, ਉਜ਼ਬੈਕਿਸਤਾਨ ਚੋਂ ਆਇਆ, ਉਸ ਚੰਗੇਜ਼ ਖਾਨ ਦੀ ਔਲਾਦ ਸੀ। ਇਬਰਾਹਿਮ ਲੋਧੀ, ਕਿਉਂਕਿ ਦਿੱਲੀ ਦੇ ਉੱਤੇ ਜਾਂ ਸਾਰੇ ਭਾਰਤ ਦਾ ਜਿਹੜਾ ਉੱਤਰੀ ਭਾਰਤ ਖਾਸ ਤੌਰ ਤੇ ਉਹਦੇ ਤੇ ਜਿਹੜਾ ਲੋਧੀ ਪਠਾਣਾ ਦਾ ਰਾਜ ਸੀ ਔਰ ਇਬਰਾਹਿਮ ਲੋਧੀ ਜਿਹੜਾ ਉਹ ਬਾਦਸ਼ਾਹ ਸੀ ਦਿੱਲੀ ਦਾ। ਸੋ ਅੱਜ ਦੇ ਦਿਨ 1526 ਦੇ ਵਿੱਚ ਬਾਬਰ ਦੀਆਂ ਫੌਜਾਂ ਨੇ ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਨੂੰ ਔਰ ਉਸ ਦੀ ਫੌਜ ਨੂੰ ਹਰਾਇਆ ਤੇ ਇਸ ਤਰ੍ਹਾਂ ਲੋਧੀ ਪਠਾਣਾ ਦਾ ਰਾਜ ਖਤਮ ਹੋਇਆ ਤੇ ਤੁਰਕਾਂ ਦਾ ਰਾਜ, ਕਿਉਂਕਿ ਟਰਕ ਵੀ ਇਹਨਾਂ ਨੂੰ ਕਹਿੰਦੇ ਸੀ, ਤੁਰਕਾਂ ਦਾ ਰਾਜ ਸ਼ੁਰੂ ਹੋਇਆ। ਔਰ ਇਹ ਸਾਰੀ ਲੜਾਈ 'ਚ ਕੀ ਵਾਪਰਿਆ, ਉਸ ਤੋਂ ਪਹਿਲਾਂ ਐਮਨਾਬਾਦ ਸ਼ਹਿਰ 'ਚ ਕੀ ਵਾਪਰਿਆ, ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਇਸ ਦਾ ਜ਼ਿਕਰ ਕੀਤਾ, ਈਵਨ ਇਸ ਜੰਗ ਦਾ ਵੀ, ਕਿ ਵੀ ਕਿਵੇਂ ਨਾ ਬਰਾਬਰੀ ਹੈ ਤੁਰਕ ਪਠਾਣਾ ਭਈ ਲੜਾਈ, ਕਿਉਂਕਿ ਇਧਰ ਪਠਾਨ ਨੇ ਜਿਹੜੇ ਲੋਧੀ ਸੀ, ਪਠਾਨ ਸੀ, ਤੇ ਬਾਬਰ ਤੁਰਕ ਸੀ, ਤੁਰਕ ਪਠਾਣਾ ਭਈ ਲੜਾਈ। ਸੋ ਇਹ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੈ ਔਰ ਕਿਵੇਂ ਹਥਿਆਰਾਂ ਦੀ ਅਸਮਾਨਤਾ, ਉਹਨੂੰ ਹਸਤ ਚੜਾਈ, ਇਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ, ਕਿ ਇਹਨਾਂ ਕੋਲ ਹਾਥੀ ਸੀ ਪਠਾਣਾ ਕੋਲ, ਇਹਨਾਂ ਦੀ ਫੌਜ ਹਾਥੀਆਂ ਤੇ ਸੀ ਤੇ ਉਹਨਾਂ ਦੇ ਕੋਲ ਬੰਦੂਕਾਂ ਸੀ, ਕਿਉਂਕਿ ਗਨ ਪਾਊਡਰ ਚੰਗੇਜ਼ ਖਾਨ ਨੇ ਚੀਨ ਦੇ ਵਿੱਚ ਜਦੋਂ ਉਹਨੇ ਚੀਨ ਕੰਕਰ ਕੀਤਾ ਤੇ ਉਹ ਲੱਭ ਲਿਆ ਸੀ। ਸੋ ਇਹ ਅਸਮਾਨਤਾ ਸੀ ਔਰ ਅਲਟੀਮੇਟਲੀ ਬਾਬਰ ਜੇਤੂ ਰਿਹਾ। 1649 ਦੇ ਵਿੱਚ ਮੈਰੀਲੈਂਡ ਟੋਲਰੈਂਸ ਐਕਟ ਪਾਸ ਹੋਇਆ ਤੇ ਹਰ ਧਰਮ ਨੂੰ ਮੰਨਣ ਵਾਲਿਆਂ ਨੂੰ ਮੈਰੀਲੈਂਡ ਸਟੇਟ ਦੇ ਵਿੱਚ ਆਜ਼ਾਦੀ ਨਾਲ ਵਰਸ਼ਿਪ ਕਰਨ ਦਾ, ਆਪਣੇ ਧਰਮ ਨੂੰ ਮੰਨਣ ਦਾ ਹੱਕ ਦਿੱਤਾ ਗਿਆ। 1945 ਦੇ ਵਿੱਚ ਜਦੋਂ ਕਿ ਜਰਮਨ ਦੀਆਂ ਫੌਜਾਂ ਹਾਰ ਗਈਆਂ ਸੀ, ਰਸ਼ੀਆ 'ਚ ਹਾਰੀਆਂ, ਥਾਂ ਹਾਰ ਰਹੀਆਂ ਸੀ, ਤੇ ਰਸ਼ੀਅਨ ਫੌਜ ਬਰਲਿਨ ਸ਼ਹਿਰ ਦੀ ਚਾਰ ਦੀਵਾਰੀ ਦੇ ਬਾਰ-ਬਾਰ ਪਹੁੰਚ ਗਈ। 1999 ਦੇ ਵਿੱਚ ਤਿਨੇਮੈਨ ਸਕੁਐਰ ਦੇ ਵਿੱਚ ਚਾਈਨਾ, ਬੀਜਿੰਗ ਦੇ ਵਿੱਚ, ਜਿੱਥੇ ਕਿ ਨੌਜਵਾਨ ਇਕੱਠੇ ਹੋਏ ਸੀ ਕਿ ਅਸੀਂ ਡੈਮੋਕ੍ਰੇਸੀ ਲਿਆਣੀ ਹੈ, ਭੀੜ ਜਿਹੜੀ ਆ ਹੋਰ ਵੀ ਇਕੱਠੀ ਹੁੰਦੀ ਗਈ ਔਰ ਅੱਜ ਵੀ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਉਹਨਾਂ ਨੂੰ ਜੁਆਇਨ ਕੀਤਾ 1999 'ਚ। ਇਹ ਵੱਖਰੀ ਗੱਲ ਹੈ ਕਿ ਫਿਰ ਜੂਨ ਦੇ ਪਹਿਲੇ ਹਫ਼ਤੇ 1999 'ਚ ਟੈਂਕਾਂ ਦੇ ਨਾਲ ਫੌਜ ਨੇ ਸੈਂਕੜਿਆਂ ਨੂੰ ਮਾਰਿਆ ਔਰ ਬਾਕੀਆਂ ਨੂੰ ਜ਼ਖਮੀ ਕੀਤਾ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਇੰਗਲੈਂਡ ਇੱਕ ਈਸਾਈ ਦੇਸ਼ ਹੈ ਅਤੇ ਇਸ ਵੇਲੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜ਼ੁਲਮ ਈਸਾਈਆਂ ਤੇ ਹੋ ਰਹੇ ਹਨ। ਜੀ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ ਇਸ ਬਾਰੇ?
ਦੇਖੋ ਸ਼ੁਰੂ ਤੋਂ ਹੀ ਇਹ ਗੱਲ ਤਾਂ ਜ਼ਾਹਰ ਹੈ, ਔਰ ਇਹ ਹੀ ਪਹਿਲੀ ਵਾਰ ਨਹੀਂ ਉਹਨੇ ਕਿਹਾ, ਅੱਗੇ ਵੀ ਕਹਿ ਚੁੱਕਾ ਉਹ ਕਿ ਇੰਗਲੈਂਡ ਜਿਹੜਾ ਉਹ ਸਪਿਰਿਟ ਹੈ ਕ੍ਰਿਸਚੀਅਨਿਟੀ ਦੀ ਜੀ, ਔਰ ਜਿਹੜੀ ਉਹਦੀ ਇਹ ਸਟੇਟਮੈਂਟ ਹੈ ਹੁਣੇ ਹੀ ਉਹਨੇ ਇਹ ਦਿੱਤੀ ਹੈ ਕਿ ਜੀ ਦੁਨੀਆ ਦੇ ਵਿੱਚ ਕ੍ਰਿਸਚੀਅਨਿਟੀ ਇਜ਼ ਦਾ ਮੋਸਟ ਪਰਸੀਕਿਊਟਡ ਰਿਲੀਜਨ ਜੀ। ਹੁਣ ਇਹੀ ਡੇਵਿਡ ਕੈਮਰੌਨ ਉਸ ਪਾਰਟੀ ਨੂੰ ਬਿਲੋਂਗ ਕਰਦਾ ਹੈ, ਕੰਜ਼ਰਵੇਟਿਵ ਪਾਰਟੀ ਨੂੰ, ਜਿਹਦੀ ਮੁਖੀ ਮਾਰਗਰੇਟ ਥੈਚਰ ਨੇ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੰਗ ਦੇ ਉੱਤੇ ਆਪਣੀ SAS ਯੂਨਿਟ ਭੇਜ ਕੇ ਜੋ ਜੂਨ 84 ਦਾ ਘੱਲੂਘਾਰਾ ਵਰਤਾਇਆ ਜੀ, ਇਸ ਦੇ ਲਈ ਮਦਦ ਔਰ ਪੂਰੀ ਸਪੋਰਟ ਇੰਗਲੈਂਡ ਨੇ ਦਿੱਤੀ ਜੀ। ਹੁਣ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੰਗਲੈਂਡ ਦੀ ਕੁਈਨ ਜਿਹੜੀ ਹੈ ਉਹ ਇੱਕੋ ਵੇਲੇ ਚਰਚ ਆਫ ਇੰਗਲੈਂਡ ਦੇ ਵੀ ਮੁਖੀ ਹੈ ਜੀ, ਔਰ ਵੈਸੇ ਵੀ ਹੈਡ ਆਫ ਦਾ ਸਟੇਟ ਹੈ। ਸੋ ਇੰਗਲੈਂਡ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਰਚ ਐਂਡ ਸਟੇਟ ਇਸ ਹਵਾਲੇ ਨਾਲ ਇਕੱਠੇ ਨੇ ਜੀ। ਪਰ ਜਿਹੜੀ ਹਕੂਮਤ ਜਾਂ ਜਿਹੜੀ ਪਾਰਟੀ ਇਹ ਕਹਿ ਰਹੀ ਹੈ, ਜਿਹਦਾ ਮੁਖੀ ਅੱਜ ਡੇਵਿਡ ਕੈਮਰੌਨ ਕਿ ਜੀ ਸਾਡੇ ਤੇ ਸਭ ਤੋਂ ਜ਼ੁਲਮ ਹੋ ਰਹੇ ਨੇ, ਵੀ ਤੁਸੀਂ ਤਾਂ ਇੱਕ ਉਸ ਧਾਰਮਿਕ ਥਾਂ ਦੇ ਉੱਤੇ ਫੌਜਾਂ ਭੇਜਣ ਦੀ ਜਿਹੜੀ ਉਹਦੀ ਮੰਗ ਹੈ ਉਹਦੇ ਲਈ ਜਾ ਕੇ ਤੁਸੀਂ ਉਹਨਾਂ ਨੂੰ ਲੀਡਰਸ਼ਿਪ ਦਿੱਤੀ ਹੈ, ਉਹਨਾਂ ਨੂੰ ਜਿਹੜਾ ਤੁਹਾਡੇ ਸਪੈਸ਼ਲ ਜਿਹੜੀ ਟੀਮ ਗਈ ਹੈ ਉੱਥੇ। ਔਰ ਬਿਲਕੁਲ ਠੀਕ ਇਸ ਦੇ ਉਲਟ ਅੱਜ ਇੱਕ ਸਟੇਟਮੈਂਟ ਜਿਹਦੇ ਵਿੱਚ ਨੋਬਲ ਪ੍ਰਾਈਜ਼ ਵਿਨਰ ਵੀ ਨੇ ਇੰਗਲੈਂਡ ਦੇ, ਇੰਟੈਲੈਕਚੁਅਲ ਨੇ, ਸੋਸ਼ਲਿਸਟ ਨੇ, ਉਹਨਾਂ ਨੇ ਕੰਡੈਮ ਕੀਤਾ ਇਹਨੂੰ। ਉਹਨਾਂ ਨੇ ਕਿਹਾ ਜੀ ਕੋਈ ਅਸੀਂ ਕ੍ਰਿਸਚੀਅਨ ਸਟੇਟ ਨੂੰ ਬਿਲੋਂਗ ਨਹੀਂ ਕਰਦੇ, ਇਹ ਮੁਲਕ ਸਾਰਿਆਂ ਲਈ, ਇੱਥੇ ਨਾਸਤਕ ਵੀ ਨੇ, ਆਸਤਕ ਵੀ ਨੇ, ਈਸਾਈ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ, ਹਿੰਦੂ ਵੀ ਨੇ। ਸੋ ਸਾਡੀ ਪਲੂਰਲ ਸੁਸਾਇਟੀ ਦਾ ਹੋਣਾ ਜਿਹੜਾ ਹੈ ਇਹ ਸਾਡੀ ਖੂਬਸੂਰਤੀ ਹੈ, ਨਾ ਕਿ ਸਾਡਾ ਈਸਾਈ ਸਟੇਟ ਹੋਣਾ। ਸੋ ਅਸੀਂ ਵੀ ਡੇਵਿਡ ਕੈਮਰੌਨ ਜਿਹਨੇ ਈਵਨ ਜਦੋਂ ਇਹ ਫੈਕਟ ਸਾਹਮਣੇ ਵੀ ਆਇਆ ਵੀ ਕਿਵੇਂ ਮਾਰਗਰੇਟ ਥੈਚਰ ਨੇ ਹੈਲਪ ਕੀਤੀ, ਸੋ ਕੋਈ ਪਬਲਿਕ ਇਨਕੁਆਇਰੀ ਅਜੇ ਤੱਕ ਆਰਡਰ ਨਹੀਂ ਕੀਤੀ, ਅਸੀਂ ਸਟੇਟਮੈਂਟ ਨੂੰ ਵੀ ਕੰਡੈਮ ਕਰਦੇ ਹਾਂ ਤੇ ਇਹ ਗੱਲ ਦੱਸਦੀ ਹੈ ਵੀ ਅਜੇ ਵੀ ਇਹਨਾਂ ਦੀ ਜਿਹੜੀ ਕ੍ਰੂਸੇਡਰ ਮੈਂਟੈਲਿਟੀ ਹੈ ਉਹ ਨਿਕਲੀ ਨਹੀਂ ਹੈ ਇਹਨਾਂ ਦੇ ਦਿਮਾਗਾਂ 'ਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 38 ਨੂੰ ਚੁਣਿਆ ਜੀ, ਔਰ ਇਸ ਦੇ 5 ਸ਼ੇਅਰ ਨੇ। ਫਾਰਸੀ ਦੇ ਵਿੱਚ ਮੂਲ ਪਹਿਲਾ ਪਾਰਟ ਹੈ ਉਹਨਾਂ ਦੀ 38ਵੀਂ ਗਜ਼ਲ ਦਾ ਜੀ। ਮਾਂ ਕੇ ਦੀਦਮ ਸਰ ਕੂਏ ਤੋਂ ਇਹ ਮਹਿਰ ਮੇ ਰਾਜ਼, ਵਜ਼ ਹਮਾ ਰੂਏ ਫੰਗੰ ਦੇਮ ਸਰੇ ਬਹਿਰ ਨਿਆਜ਼, ਤਾਬਾ ਗਿਰਦ ਸਰ ਕੂਏ ਤੋਂ ਬੇਗਰਦੀਦ ਦਿਲਮ, रोज़ाए खुलद बरी राह बाकुनम पा अंदाज, अज खमे काकले मुश्किन दिलो दी बुर्द जे माह, हासिल उमर हमी बवद अजीम उम्र दराज, मसफ रुए तो हाफजे हमें राह दर हमें, खम अब रुए तू महराबे दिल अहले नमाज। अखीरला शेर है जी। दिले मन बे तो चनास्त चे गोयद गोया, हमचू आ शमा के दायम बवदस सोजो गुदाज। जी जी। ਮੁੱਖ ਤੌਰ ਤੇ ਇਸ ਦਾ ਵਿਸ਼ਾ ਇਹੀ ਹੈ ਕਿ ਜਦੋਂ ਅਸੀਂ ਦਾਤੇ ਦੀ, ਗੁਰੂ ਕਲਗੀਧਰ ਦੀ ਸ਼ਰਨ ਚ ਆਏ, ਇਸ ਦਰਬਾਰ ਚ ਆਏ, ਫਿਰ ਸਾਨੂੰ ਨਾ ਸਵਰਗ ਦੇ ਕਿਸੇ ਬਾਗ ਦਾ ਫਿਕਰ ਹੈ, ਨਾ ਕਿਸੇ ਹੋਰ ਚੀਜ਼ ਦੀ ਚਾਹਨ ਹੈ। ਅਸੀਂ ਤਾਂ ਗੁਰੂ ਕਲਗੀਧਰ ਦੇ ਚਿਹਰੇ ਦੀ ਜ਼ੁਲਫ ਤੋਂ ਸਭ ਕੁਝ ਕੁਰਬਾਨ ਕੀਤਾ ਹੈ। ਸਾਰਾ ਸਾਡਾ ਆਪਾ ਉਸ ਕਲਗੀਧਰ ਮਾਈ ਨੂੰ ਸਮਰਪਿਤ ਹੈ ਜੀ। ਔਰ ਇਹਨਾਂ ਦਾ 5 ਸ਼ੇਅਰਾਂ ਦਾ ਹੀ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਨੇ ਕੀਤਾ ਜੀ। ਮਹਿਰਮ ਰੱਬ ਦੇ ਦਰ ਤੇਰੇ ਦਾ, ਦਰਸ ਅਸਾਂ ਜਦ ਪਾਇਆ, हर तरफों सिर चुक के तेरे चरणी आन टिकाया, गली तेरी दे जद तो दाता मैं चक्कर ने कट्टे, देवपुरी दे बाग बगीचे पैरां थल्ले सट्टे, महक तेरे केसां दी माही दिल ईमान है खोया, तां लम्मे जीवन संदा लाहा असां प्राप्त होया जी। तेरे कुरानी चेहरे ताई सारे हिफज ने कर दे, पवा मेहराबी अगे सारे सीस नमाजी धर दे जी। गोया तड़पे तेरे बाजों कायल ए दिल मेरा, गोया तड़पे तेरे बाजों कायल ए दिल मेरा, वांग शमा दे जलना बलना धंधा हुण
ਇਸ ਕੀਰ ਹੈ। ਜੀ ਸੋ ਇਹ ਪਿਆਰ ਦੇ ਵਿੱਚ ਆਪਾ ਸਮਰਪਿਤ ਹੈ ਕਿ ਜਿਵੇਂ ਸ਼ਮਾ ਅੱਗ ਨੂੰ ਕਹਿੰਦੇ ਨੇ ਜੀ ਜੀ ਕਿ ਸ਼ਮਾ ਦਾ ਕੰਮ ਹੀ ਹੈ ਕਿ ਉਸਨੇ ਸੜਨੇ ਤੇ ਪਿਘਲਨੇ, ਉਸਨੇ ਜਾਣੇ। ਜੀ ਤੇ ਪਤੰਗਿਆਂ ਦਾ ਕੰਮ ਹੈ ਕਿ ਉਹਨਾਂ ਨੇ ਆ ਕੇ ਸ਼ਮਾ ਦੇ ਉੱਤੇ ਫਿਦਾ ਹੋਣੇ। ਸੋ ਭਾਈ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਨ੍ਹਾਂ ਦੇ ਉਹ ਦੀਦਾਰ 'ਚ ਨੇ, ਉਹਨਾਂ ਦੇ ਰੂਬਰੂ ਨੇ ਉਹ, ਜੀ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਤੁਹਾਡੇ ਕੇਸਾਂ ਦੀ ਖੁਸ਼ਬੂ ਮਹਿਕ, ਇਸ ਦੇ ਥੱਲੇ ਮੈਂ ਸਾਰੀ ਉਮਰ ਮੇਰੀ ਬੜੀ ਲੰਬੀ ਸੀ, ਫਜ਼ੂਲ ਗੁਜ਼ਰ ਰਹੀ ਸੀ, ਜੀ ਪਰ ਇਹਨਾਂ ਕੇਸਾਂ ਦੀ ਖੁਸ਼ਬੂ ਨੇ ਮੈਨੂੰ ਉਸ ਤੁਹਾਡੀ ਗਲੀ ਦੇ ਵਿੱਚ ਲੈ ਆਂਦਾ। ਹੁਣ ਮੈਨੂੰ ਕਿਸੇ ਹੋਰ ਕੂਚੇ 'ਚ ਗਲੀ 'ਚ ਜਾਣ ਦੀ ਚਾਹਨਾ ਨਹੀਂ ਹੈ, ਤੇ ਜੇ ਬਹਿਸ਼ਤ ਦੇ, ਖੁਲਦ ਦੇ, ਸਵਰਗ ਦੇ ਬਾਗ ਵੀ ਮੈਨੂੰ ਕੋਈ ਅਰਪਣ ਕਰੇ ਤੇ ਤੇਰੇ ਪੈਰਾਂ ਦੀ ਧੂੜ ਤੋਂ ਮੈਂ ਉਹਨਾਂ ਨੂੰ ਕੁਰਬਾਨ ਕਰ ਦਿਆਂ। ਔਰ ਜਦੋਂ ਦਾ ਤੂੰ ਆਇਆ, ਔਰ ਪਹਿਲੇ ਸ਼ੇਅਰ 'ਚ ਹੀ ਉਹਨਾਂ ਨੇ ਗੱਲ ਸਾਫ਼ ਕਰ ਦਿੱਤੀ ਸੀ ਕਿ ਮਹਿਰਮ ਰੱਬ ਦੇ ਦਰ ਤੇਰੇ ਦਾ। ਮਹਿਰਮ ਉਹ ਹੁੰਦਾ ਦਿਲਾਂ ਦਾ ਭੇਤੀ, ਜਿਹੜਾ ਤੁਹਾਡੇ ਦਿਲ ਦਾ ਰਾਜ਼ ਜਾਣਦਾ, ਪਿਆਰਾ ਹੈ, ਕਿ ਮਹਿਰਮ ਰੱਬ ਦੇ ਦਰ ਤੇਰੇ ਦਾ ਦਰਸ ਅਸਾਂ ਜਦ ਪਾਇਆ, ਜਦੋਂ ਅਸੀਂ ਤੇਰੇ ਦਰ ਤੇ ਆ ਗਏ, ਹਰ ਤਰਫੋਂ ਸਿਰ ਚੁੱਕ ਕੇ ਤੇਰੇ ਚਰਣੀ ਆਣ ਟਿਕਾਇਆ। ਤੇਰੇ ਤੇ ਕਨਕਲੂਡ ਉਹਨਾਂ ਨੇ ਕੀਤਾ, ਗੋਇਆ ਤੜਪੇ ਤੇਰੇ ਬਾਝੋਂ ਘਾਇਲ ਇਹ ਦਿਲ ਮੇਰਾ। ਤੇਰੇ ਪਿਆਰ 'ਚ, ਤੇਰੇ ਪਿਆਰ ਦੇ ਉਸ ਤੀਰ ਨੇ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਕਬੀਰ ਸਤਗੁਰ ਸੂਰਮੇ ਵਾਇਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇ। ਕਿ ਇਸ ਲਈ ਭਾਈ ਸਾਹਿਬ ਨੇ ਸ਼ਬਦ ਘਾਇਲ ਕਿਹਾ ਕਿ ਤੇਰੇ ਪਿਆਰ ਦੇ ਤੀਰ ਨੇ ਸਾਨੂੰ ਘਾਇਲ ਕਰ ਦਿੱਤਾ। ਤੇ ਹੁਣ ਸ਼ਮਾ ਜਿਵੇਂ ਜਲਦੀ ਹੈ, ਪਿਘਲਦੀ ਹੈ, ਇਸੇ ਤਰ੍ਹਾਂ ਇਹ ਮੇਰਾ ਘਾਇਲ ਦਿਲ ਤੇਰੇ ਪਿਆਰ 'ਚ, ਤੇਰੀ ਯਾਦ ਦੇ ਵਿੱਚ ਪਿਘਲ ਕੇ ਆਪਣੇ ਜੀਵਨ ਨੂੰ ਸਫਲ ਕਰ ਰਿਹਾ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।